ਇੱਕ ਹੋਰ ਸਵਾਲ ਵੀ ਆ ਤੇ ਬਹੁਤ ਸਾਰੇ ਲੋਕਾਂ ਦਾ ਉਹ ਕਮੈਂਟ ਵੀ ਹੁੰਦਾ ਜਦੋਂ ਅਸੀਂ ਹੁਣ ਪੋਸਟ ਕਰਦੇ ਆ ਕੁਝ ਵੀ ਸ਼ਾਹਮੁਖੀ ਚ ਕਰਦੇ ਹੁਣ ਤੇ ਇਹ ਵੀ ਸਾਡੇ ਸ਼ਾਹਮੁਖੀ ਲਿਖਣ ਵਾਲੇ ਵੀ ਘੱਟ ਆ। ਅਸੀਂ ਤੇ ਚਲੋ ਪੜਿਆ ਵਾ, ਸਾਨੂੰ ਤੇ ਆਉਂਦੀ ਹੈ ਸ਼ਾਹਮੁਖੀ ਲਿਖਣੀ ਵੀ ਪੜ੍ਹਨੀ ਵੀ। ਜਦੋਂ ਸ਼ਾਹਮੁਖੀ ਲਿਖਦੇ ਆ ਇੰਟਰਨੈਸ਼ਨਲ ਆ ਗਿਆ, ਮਤਲਬ ਉਹਦੇ ਤੇ ਕਈਆਂ ਬੰਦਿਆਂ ਦਾ ਇਤਰਾਜ਼ ਹੁੰਦਾ ਵੀ ਇੰਟਰਨੈਸ਼ਨਲ ਨਹੀਂ ਹੋਣੀ ਚਾਹੀਦੀ, ਵਿਸ਼ਵ ਹੋਣਾ ਚਾਹੀਦਾ। ਮਤਲਬ ਜੇ ਕੰਪਿਊਟਰ ਦਾ ਲਫ਼ਜ਼ ਆ ਗਿਆ ਤੇ ਕੰਪਿਊਟਰ ਨਹੀਂ ਹੋਣਾ ਚਾਹੀਦਾ, ਮਤਲਬ ਕੁਛ ਹੋਰ ਇੰਗਲਿਸ਼ ਦਾ ਲਫ਼ਜ਼ ਜਾਂ ਹੋਰ ਕਿਸੇ ਜ਼ੁਬਾਨ ਦਾ ਆ ਗਿਆ ਉਹ ਨਹੀਂ ਹੋਣਾ ਚਾਹੀਦਾ। ਮਤਲਬ ਵੀ ਸਾਨੂੰ ਲੱਗਦਾ ਵਾ ਵੀ ਕੋਈ ਵੀ ਜ਼ੁਬਾਨ ਆ ਉਹ ਉਦੋਂ ਸਹਾਰਾ ਲੈਂਦੀ ਆ ਹੋਰ ਜ਼ੁਬਾਨਾਂ ਦੇ ਲਫ਼ਜ਼ ਜਿਹੜੇ ਆਪਣੇ ਰਸਮੁਲ ਖਤ 'ਚ ਲਿਖਣ ਨੂੰ। ਜਾਂ ਮੇਰਾ ਸਵਾਲ ਇਹ ਆ ਵੀ ਅਸੀਂ ਸ਼ਾਹਮੁਖੀ ਪੰਜਾਬੀ ਆ ਇੱਕ ਕਿਸਮ ਦਾ ਖਤਮ ਹੋਣ ਵਾਲੇ ਪਾਸੇ ਜਾਣ ਲਈ ਵੀ ਜੇ ਅਸੀਂ ਉਹਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕਰਦੇ ਆ, ਉਹ ਦੂਜੀ ਜ਼ੁਬਾਨਾਂ ਦਾ ਸਹਾਰਾ ਅਸੀਂ ਲੈ ਸਕਦੇ ਆ। ਢਿੱਲੋਂ ਸਾਹਿਬ ਤੁਸੀਂ ਮੈਂ ਗੱਲ ਕਰ ਰਹੇ ਹਾਂ ਤੇ ਅਸੀਂ ਕਿਤਨੀ ਕੋਈ ਲਿਟਰੇਰੀ ਪੰਜਾਬੀ ਲੈਂਗੁਏਜ ਯੂਜ਼ ਨਹੀਂ ਕਰ ਰਹੇ, ਉਹਨਾਂ ਨੂੰ ਯੂਜ਼ ਦਾ ਲਫ਼ਜ਼ ਮੇਰੇ ਮੂੰਹ 'ਚ ਨਿਕਲ ਗਿਆ। ਜਿਹੜੀ ਡੇਲੀ ਦੀ ਤੁਹਾਡੇ ਰੋਜ਼ਮਰਾ ਦੀ ਜ਼ਬਾਨ, ਅਗਰ ਅਸੀਂ ਪੰਜਾਬੀ ਨੂੰ ਵਧਾ ਦੇਣਾ ਹੈ ਤੇ ਅਸੀਂ ਇਸੇ ਅੰਗ ਦੇ ਵਿੱਚ ਇਸੇ ਰੰਗ ਦੇ ਵਿੱਚ ਇਸ ਨੂੰ ਵਧਾ ਦੇ। ਜ਼ਬਾਨ ਦੇ ਦੋ ਐਂਗਲ ਇੱਕ ਹੁੰਦਾ ਲਿਟਰੇਰੀ ਪੱਖ, ਅਕੈਡਮਿਕ ਪੱਖ, ਦੂਸਰਾ ਹੁੰਦਾ ਤੁਹਾਡੀ ਸਟਰੀਟ ਲੈਂਗੁਏਜ। ਅਸੀਂ ਜਿਵੇਂ ਹਾਸਾ ਮਜ਼ਾਕ ਕਰਦੇ ਆ, ਟੁੱਟਦੇ ਆ, ਉਹਦੇ ਅੰਦਰ ਜੋ ਅਸੀਂ ਪੰਜਾਬੀ ਬੋਲਦੇ ਆ ਉਹ ਜਿਹੜੀ ਆਮ ਡੇਲੀ ਵਰਤਾਵੇ ਦੀ ਜ਼ਬਾਨ ਹੈ ਅਸੀਂ ਉਹ ਬੋਲਦੇ। ਹੁਣ ਇਸ ਨੂੰ ਜਦੋਂ ਮੈਂ ਲਿਖਾਂਗਾ ਤੇ ਲਿਖਣ ਦੇ ਵਿੱਚ ਉਸ ਜ਼ਬਾਨ ਦੇ ਅੰਦਰ ਉਹ ਲਿਖਤੀ ਰੂਪ ਮੇਰਾ ਥੋੜਾ ਜਿਹਾ ਉਸ ਤੋਂ ਬਦਲ ਜਾਏ। ਮੈਂ ਉਹਦੇ ਅੰਦਰ ਇਹ ਕਰਾਂਗਾ ਪ੍ਰਚਲਿਤ ਲਫ਼ਜ਼ ਪ੍ਰਚਲਿਤ ਵਰਤਿਆ ਜਾਏਗਾ। ਜਿਹੜੇ ਰਲਤ ਕਰਨਗੇ ਆਮ ਤੌਰ ਤੇ ਮੈਂ ਉਸ ਨੂੰ ਸ਼ਿਰਕਤ ਵੀ ਬੋਲ ਦੇਣਾ, ਰਲਤ ਕਰਨਗੇ ਮੈਂ ਇਹ ਲਿਖਾਂਗਾ। ਸੋ ਲਿਖਤ ਦੀ ਜ਼ਬਾਨ ਥੋੜੀ ਲਿਟਰੇਰੀ ਜਿਹੜੀ ਲੈਂਗੁਏਜ ਹੁੰਦੀ ਉਹ ਹੋਰ ਹੁੰਦੀ। ਹੁਣ ਭੁਲੇਖਾ ਇੱਥੇ ਪੰਜਾਬੀ ਦੇ ਵਾਸਤੇ ਉਹ ਲੋਕਾਂ ਨੂੰ ਕੀ ਪਿਆ, ਇੱਕ ਤੇ ਦੋ ਸਕ੍ਰਿਪਟ ਇਸਨੇ ਕਾਫੀ ਲੋਕਾਂ ਨੂੰ ਉਲਝਾਇਆ। ਅਗਰ ਅਸੀਂ ਦੇਖੀਏ ਚੜ੍ਹਦੇ ਪਾਸੇ ਵਾਲੇ ਦੇ ਲੋਕ ਜਿਹੜੇ ਪੰਜਾਬੀ ਸਿੱਖ ਕਮਿਊਨਿਟੀ ਹੈ ਔਰ ਪੰਜਾਬੀ ਹਿੰਦੂ ਕਮਿਊਨਿਟੀ ਹੈ, ਉਹਨਾਂ ਦੇ ਸਾਹਮਣੇ ਜਿਹੜੇ ਪਿਛਲੇ 2-3 ਨਸਲਾਂ ਹਨ ਪਾਰਟੀਸ਼ਨ ਤੋਂ ਬਾਅਦ, ਉਹ ਪੰਜਾਬੀ ਗੁਰਮੁਖੀ ਉਹਨਾਂ ਦੇ ਸਾਹਮਣੇ ਰੂਪ ਉਸ ਇਸ ਨੂੰ ਹੀ ਪੰਜਾਬੀ ਸਮਝਦੇ ਨੇ ਕਿ ਸ਼ਾਇਦ ਇਹੀ ਪੰਜਾਬੀ। ਅਸੀਂ ਲਹਿੰਦੇ ਪੰਜਾਬ ਦੇ ਅੰਦਰ ਜਦੋਂ ਪੰਜਾਬੀ ਲਿਖਦੇ ਹਾਂ ਤਾਂ ਅਸੀਂ ਸ਼ਾਹਮੁਖੀ ਚ ਲਿਖ ਹੈ ਉਹੀ ਪੰਜਾਬੀ। ਦੋਨੋਂ ਪੰਜਾਬੀ ਦੇ ਸਕ੍ਰਿਪਟ ਉਹ ਚੜ੍ਹਦੇ ਦੇ ਅੰਦਰ ਵੀ ਹੈ, ਲਹਿੰਦੇ ਦੇ ਅੰਦਰ ਹੈ। ਹੁਣ ਜਿਹੜਾ ਅਸੀਂ ਤੁਹਾਡੇ ਜਿਹੜਾ ਸਵਾਲ ਆ ਰਹੀ ਹੈ ਕਿ ਕਿਆ ਸਾਨੂੰ ਇਹ ਲਫ਼ਜ਼ ਇਹਦੇ ਅੰਦਰ ਵਰਤਣੇ ਚਾਹੀਦੇ ਨੇ, ਜਿਵੇਂ ਇੰਟਰਨੈਸ਼ਨਲ ਲਫ਼ਜ਼ ਹੈ, ਇੰਟਰਨੈਸ਼ਨਲ ਲਫ਼ਜ਼ ਨੂੰ ਸਾਨੂੰ ਜਿਹੜੀਆਂ ਬਹੁਤ ਫੈਮਿਲੀਅਰ ਟਰਮਸ ਹਨ ਉਹਨਾਂ ਨੂੰ ਐਜ਼ ਇਟ ਇਜ਼ ਹੀ ਵਰਤਣਾ ਚਾਹੀਦਾ। ਹੁਣ ਇੰਟਰਨੈਸ਼ਨਲ ਨੂੰ ਅਸੀਂ ਜਗਤ ਕਹਿ ਸਕਦੇ ਹਾਂ, ਲੇਕਿਨ ਜਗਤ ਲਹਿੰਦੇ ਪੰਜਾਬ ਦੇ ਅੰਦਰ ਤੁਹਾਡੇ ਕਿਤਨੇ ਬੱਚੇ ਸਮਝਣਗੇ, ਇੰਟਰਨੈਸ਼ਨਲ ਨੂੰ ਤਾਂ ਸਮਝ ਲੈਣਗੇ। ਸੋ ਸਾਡਾ ਮਸਲਾ ਤਾਂ ਢਿੱਲੋਂ ਸਾਹਿਬ ਇੱਥੇ ਹੈ ਵੀ ਪੰਜਾਬੀ ਦੇ ਪੈਰ ਜਿਹੜੇ ਆ ਉਹ ਲਾਏ। ਇੱਕ ਦਫਾ ਜਿਹੜੀ ਇਹਦੀ ਜੜੂ ਇਸ ਨੂੰ ਕੱਟ ਦਿੱਤਾ ਗਿਆ, ਦੁਬਾਰਾ ਤੋਂ ਲੱਗੇ। ਅਸੀਂ ਆਮ ਫਹਿਮ ਜ਼ਬਾਨ ਦੇ ਅੰਦਰ ਆਵਾਂਗੇ, ਆਮ ਜਿਹੜੀ ਕਾਮਨ ਤੁਸੀਂ ਮੈਂ ਬੋਲ ਰਹੇ ਉਹਦੇ ਅੰਦਰ ਇੰਟਰਨੈਸ਼ਨਲ ਦਾ ਲਫ਼ਜ਼ ਵੀ ਆਏਗਾ, ਉਹਦੇ ਚ ਮੋਬਾਈਲ ਵੀ ਆਏਗਾ, ਉਹਦੇ ਚ ਹੋਰ ਦਰਜਨਾਂ ਲਫ਼ਜ਼ ਵੀ ਉਹਦੇ ਅੰਦਰ ਆਉਣਗੇ। ਉਹ ਸਾਨੂੰ ਜਿਹੜੇ ਲੋਕਾਂ ਨੇ ਬਣਾਈ ਹੋਈਆਂ ਚੀਜ਼ਾਂ ਹਨ ਜਿਨ੍ਹਾਂ ਦੀ ਉਹ ਫੈਮਿਲੀਅਰ ਟਰਮਸ ਹਨ ਉਹਨਾਂ ਨੂੰ ਵਰਤਣ ਦੇ ਵਿੱਚ ਕੋਈ ਆਰ ਨਹੀਂ ਹੈ। ਔਰ ਜਦੋਂ ਅਸੀਂ ਪੰਜਾਬੀ ਦੀਆਂ ਜੜ੍ਹਾਂ ਮਜ਼ਬੂਤ ਕਰ ਲੈਂਦੇ ਫਿਰ ਅਸੀਂ ਇਸ ਤਰ੍ਹਾਂ ਦੇ ਲੱਭਦੇ ਰਹੀਏ ਵੀ ਨਹੀਂ ਯਾਰ ਇੰਟਰਨੈਸ਼ਨਲ ਦੀ ਜਗ੍ਹਾ ਤੇ ਸਾਨੂੰ ਜਗਤ ਦਾ ਲਫ਼ਜ਼ ਵਰਤਣਾ ਚਾਹੀਦਾ, ਤਾਂ ਅਸੀਂ ਵਰਤਦੇ ਰਹਾਂਗੇ।